viewers, welcome back to News TV 84 break ਤੋਂ ਬਾਅਦ ਹੁਣ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੰਤ ਸਿੰਘ ਹੋਠੀ ਜੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਜਿਹੜੇ ਕਿ ਇਸ ਵੇਲੇ ਸਾਡਾ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ 29 ਨਵੰਬਰ ਨੂੰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਦੇ ਸਹਿਯੋਗ ਨਾਲ ਜਿਹੜਾ ਸੈਮੀਨਾਰ ਕਰਵਾਇਆ ਗਿਆ ਸੀ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਜਾਣਕਾਰੀ ਦਿਓ। ਹਾਂਜੀ ਭੈਣ ਜੀ, ਅਸੀਂ ਇੱਥੇ ਗੁਰਦੁਆਰਾ ਸਿੰਘ ਸਭਾ ਮਲਪੀਟਸ ਬੇ ਏਰੀਆ ਕੈਲੀਫੋਰਨੀਆ ਵਿਖੇ 29 ਨਵੰਬਰ ਕਹਿਣ ਤੋਂ ਭਾਵ ਪਰਸੋਂ ਚੌਥ ਜੀ ਸ਼ਨੀਚਰਵਾਰ ਨੂੰ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਸੀ, ਜਿਹੜਾ ਕਿ ਸਿੱਖਾਂ ਦੀ ਨਸਲਕੁਸ਼ੀ ਨੂੰ ਸਮਰਪਿਤ ਸੀ। ਹਾਂਜੀ। ਤੇ ਉਹਦੇ ਵਿੱਚ ਇੰਡੀਆ ਤੋਂ ਡਾਕਟਰ ਗੁਰਦਰਸ਼ਨ ਸਿੰਘ ਜੀ ਚੰਡੀਗੜ੍ਹ ਤੋਂ, ਤੇ ਪ੍ਰੋਫੈਸਰ ਚੀਮਾ ਸਾਹਿਬ ਜਿਹੜੇ ਇੰਗਲੈਂਡ ਤੋਂ, ਤੇ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਸੰਚਾਲਕ ਨੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਵਾਸ਼ਿੰਗਟਨ ਤੋਂ। ਤਕਰੀਬਨ 3 ਘੰਟੇ ਸਾਡਾ ਜਿਹੜਾ ਸੈਮੀਨਾਰ ਚੱਲਿਆ ਜੀ, ਔਰ ਜਿਹੜਾ ਪੂਰਾ ਹਾਲ 250 ਵਿਅਕਤੀਆਂ ਦੇ ਕਰੀਬ ਜਿਹੜੇ ਇਸ ਸੈਮੀਨਾਰ ਨੂੰ ਸੁਣਨ ਲਈ ਪਹੁੰਚੇ ਹੋਏ ਸੀ। ਔਰ ਗਲੋਬਲ ਪੰਜਾਬ ਚੈਨਲ 739 ਦੇ ਉੱਤੇ ਜਿਹੜਾ ਪ੍ਰੋਗਰਾਮ ਸਾਰਾ ਟੀਵੀ ਦੇ ਉੱਤੇ ਲਾਈਵ ਜਿਹੜਾ ਦਿਖਾਇਆ ਗਿਆ, ਔਰ ਬਹੁਤ ਲੋਕਾਂ ਦੇ ਜਿਹੜੇ ਫੋਨ ਆਏ ਜਿਨ੍ਹਾਂ ਨੇ ਇਹ ਸੈਮੀਨਾਰ, ਕੁਝ ਐਸੀਆਂ ਗੱਲਾਂ ਸੀ ਜਿਹੜੀਆਂ ਸਾਡੇ ਦਰਸ਼ਕਾਂ ਤੇ ਸਾਨੂੰ ਵੀ ਜਿਹੜਾ ਉਹਨਾਂ ਗੱਲਾਂ ਦਾ ਇਹ ਸੈਮੀਨਾਰ ਦੇ ਵਿੱਚ ਹੀ ਪਤਾ ਲੱਗਾ ਕਿ 1984 ਦੇ ਵਿੱਚ ਕਿਵੇਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਵੀ ਚਾਹਾਂਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਹੜੀਆਂ ਗੱਲਾਂ ਸੀਗੀਆਂ ਜਿਹੜੀਆਂ ਸਾਨੂੰ ਪਹਿਲਾਂ ਨਹੀਂ ਪਤਾ ਸੀਗਾ ਤੇ ਹੁਣ ਸਾਹਮਣੇ ਖੁਲਾਸੇ ਹੋਏ ਨੇ। ਆਲਸੋ ਸਿੱਖ ਸੰਗਤਾਂ ਦਾ ਕੀ ਰਿਐਕਸ਼ਨ ਸੀਗਾ, ਕਿ ਉਹਨਾਂ ਨੇ ਕੀ ਕੁਐਸਚਨ ਸੀਗੇ ਇਸ ਕਤਲੇਆਮ ਦੇ ਲਈ, ਇਸ ਨਸਲਕੁਸ਼ੀ ਲਈ, ਇਸ ਬਾਰੇ ਵੀ ਦੱਸੋ ਸਾਡੇ ਦਰਸ਼ਕਾਂ ਨੂੰ। ਦੇਖੋ, ਅੱਜ ਤਾਈਂ ਤਾਂ ਭੈਣ ਜੀ ਭਾਵਾਂ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਜਥੇਬੰਦੀਆਂ ਨੇ, ਜਿਵੇਂ ਸਿੱਖ ਫਾਰ ਜਸਟਿਸ, ਉਹਨਾਂ ਨੇ ਵੀ ਕਾਫੀ ਉਪਰਾਲਾ ਕੀਤਾ। ਇੰਡੀਆ ਦੇ ਵਿੱਚੋਂ ਕਾਫੀ ਫਿਗਰਸ ਜਿਹੜੀਆਂ ਉਹਨਾਂ ਨੇ ਇਕੱਠੀਆਂ ਕੀਤੀਆਂ ਸੀ ਕਿ ਜਿਹੜਾ ਅੱਜ ਤੱਕ ਪਿਛਲੇ 28-29 ਸਾਲ ਇਸ ਚੀਜ਼ ਨੂੰ ਦੰਗੇ ਕਹਿੰਦੇ ਆਏ ਆ, ਤੇ ਉਹ ਦੰਗਿਆਂ ਤੋਂ ਬਦਲ ਕੇ ਕਿਹੜੇ ਵਿਉਂਤਬੰਦ ਤਰੀਕੇ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਉਹਦੇ ਵਿੱਚ ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਬੜੇ ਵਿਉਂਤਬੰਦ ਤਰੀਕੇ ਦੇ ਨਾਲ ਇਤਿਹਾਸ ਨੂੰ ਨਾਲ ਲੈ ਕੇ ਇਹ ਦੱਸਿਆ ਕਿ ਭਾਈ ਕਿਵੇਂ ਇਹ ਸਾਰਾ ਪ੍ਰੋਗਰਾਮ ਜਿਹੜਾ ਸਪਾਂਸਰ ਕੀਤਾ ਗਿਆ, ਕਿਵੇਂ ਤੇਲ ਦੀਆਂ ਪੀਪੀਆਂ ਆਈਆਂ, ਔਰ ਉਹਨਾਂ ਨੇ ਨਾ ਕੋਈ ਨੀਲੀ ਪੱਗ ਦੇਖੀ, ਨਾ ਚਿੱਟੀ ਪੱਗ ਦੇਖੀ, ਨਾ ਖੱਟੀ ਪੱਗ ਦੇਖੀ, ਸਿਰਫ ਇਹੀ ਦੇਖਿਆ ਕਿ ਜਿਸ ਇਨਸਾਨ ਦੇ ਸਿਰ ਤੇ ਪੱਗ ਆ ਉਹਨੂੰ ਮਾਰ ਦਿੱਤਾ ਜਾਵੇ, ਉਹਨੂੰ ਜਲਾ ਦਿੱਤਾ ਜਾਵੇ। ਔਰ ਕੱਲੇ ਦਿੱਲੀ ਦੇ ਵਿੱਚ ਨੇ ਈਵਨ ਕੀਤਾ ਗਿਆ, ਬਾਕੀ ਸ਼ਹਿਰਾਂ ਦੇ ਵਿੱਚ ਟ੍ਰੇਨਾਂ ਦੇ ਵਿੱਚੋਂ ਵੀ ਫੌਜੀ ਵੀਰਾਂ ਨੂੰ ਕੱਢ ਕੇ ਜਿਹੜਾ ਉਹਨਾਂ ਦਾ ਕਤਲੇਆਮ ਕੀਤਾ ਗਿਆ। ਕਾਫੀ ਜਿਹੜੀਆਂ ਚੀਜ਼ਾਂ ਸੀ ਉਹ ਸਾਡੇ ਵੱਖ-ਵੱਖ ਬੁਲਾਰਿਆਂ ਨੇ ਸੰਗਤਾਂ ਦੇ ਸਾਹਮਣੇ ਰੱਖੀਆਂ, ਔਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਨੇ ਬੜੇ ਹੀ ਸੱਜੇ ਢੰਗ ਦੇ ਨਾਲ ਇਹ ਸੰਗਤਾਂ ਨੂੰ ਦੱਸਿਆ ਕਿ ਜਿਹੜਾ ਸਿੱਖ ਕੌਮ ਆ ਇਹ ਭਾਈ 1947 ਦੇ ਵਿੱਚ ਵੀ ਵੇਸਲੀ ਸੀ, ਇਹ 1984 ਦੇ ਵਿੱਚ ਵੀ ਵੇਸਲੀ ਸੀ, ਤੇ ਇਹ ਕੌਮ ਜਿਹੜੀ ਇਹ ਅੱਜ ਵੀ ਵੇਸਲੀ ਆ। ਇਸ ਅਵੇਸਲੇਪਨ ਨੂੰ ਤਿਆਗਣਾ ਪਵੇਗਾ, ਔਰ ਆਪਣੇ ਇਤਿਹਾਸ ਨੂੰ ਪੜ੍ਹ ਕੇ ਸਾਡੇ ਆਲੇ ਦੁਆਲੇ ਕੀ ਕੁਝ ਹੋ ਰਿਹਾ, ਉਹਨਾਂ ਨੇ ਇੰਡੀਆ ਦੇ ਹਾਲਾਤਾਂ ਦੇ ਉੱਤੇ ਚਾਨਣਾ ਪਾਇਆ ਕਿ ਅੱਜ ਪਿੰਡਾਂ ਦੇ ਵਿੱਚ ਕਿਵੇਂ RSS ਜਾ ਕੇ ਕੈਂਪ ਲਾ ਰਹੀ ਆ, ਔਰ ਕਿਵੇਂ ਸਾਡੇ ਉਹਨਾਂ ਭੋਲੇ ਭਾਲੇ ਲੋਕਾਂ ਨੂੰ ਗੁਰੂ ਦੇ ਵਿਰਸੇ ਤੋਂ, ਸਿੱਖੀ ਸਿਧਾਂਤਾਂ ਤੋਂ ਤੋੜਿਆ ਜਾ ਰਿਹਾ, ਔਰ ਉਹਨਾਂ ਨੇ ਸਿੱਖ ਕੌਮ ਨੂੰ ਇੱਕ ਬੰਗਾਰ ਕਹਿ ਲਈਏ ਜਾਂ ਦਿਲ ਟੁੰਬਣ ਵਾਲੀਆਂ ਗੱਲਾਂ ਕਹਿ ਲਈਏ ਕਿ ਅੱਜ ਸਾਡੇ ਜਿਹੜੇ ਤਖਤਾਂ ਦੇ ਜਥੇਦਾਰ ਨੇ, ਸਾਡੀਆਂ ਸਿੱਖ ਜਥੇਬੰਦੀਆਂ ਦੇ ਮੋਹਰੀ ਨੇ, ਇੰਡੀਆ ਦੇ ਵਿੱਚ ਜਿੰਨੀਆਂ ਵੀ ਸਿੱਖ ਇੰਸਟੀਟਿਊਸ਼ਨਾਂ ਨੇ, ਉਹਨਾਂ ਦੇ ਵਿੱਚੋਂ ਬਹੁਤ ਸਾਰਾ ਹਿੱਸਾ ਜਿਹੜਾ ਉਹ ਅੱਜ ਕਿਸੇ ਸਾਜ਼ਿਸ਼ ਦੇ ਤਹਿਤ ਕੰਮਕਾਰ ਚੱਲ ਰਿਹਾ। ਸਾਨੂੰ ਦੇਖਣ ਦੀ ਲੋੜ ਆ, ਪਰਖਣ ਦੀ ਲੋੜ ਆ, ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ
ਉਹਨਾਂ ਦਰਸ਼ਕਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਚਾਨਣਾ ਪਾਇਆ। ਜੀ ਬਿਲਕੁਲ ਵੀਰ ਜੀ, ਤੁਹਾਡਾ ਵੀ ਧੰਨਵਾਦ ਕਰਦੇ ਹਾਂ ਅਸੀਂ TV 84 ਦੀ ਟੀਮ ਵੱਲੋਂ ਵੀ, ਕਿਉਂਕਿ ਤੁਸੀਂ ਇਹ ਚੰਗਾ ਉਪਰਾਲਾ ਕੀਤਾ ਕਿ ਤੁਸੀਂ ਇਹਨਾਂ ਸਾਰੇ ਜਿਹੜੇ ਸੀਗੇ ਬੁਲਾਰਿਆਂ ਨੂੰ ਬੁਲਾਇਆ ਐਂਡ ਤੁਸੀਂ ਸਿੱਖ ਗੈਦਰਿੰਗ ਕੀਤੀ। ਕਾਫੀ ਲੋਕਾਂ ਦੇ ਵਿੱਚ, ਕਾਫੀ ਸਿੱਖ ਆਪਣੇ ਸੰਗਤਾਂ ਦੇ ਵਿੱਚ ਅਵੇਅਰਨੈਸ ਆਈ ਹੋਗੀ, ਜਿਹੜੀ ਆਪਣੇ ਘਰ ਜਾ ਕੇ ਹੋਰ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਹੋਗੀ। ਔਰ ਅਸੀਂ ਟੀਵੀ ਲੋਕਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਆਲ ਓਵਰ ਲਾਈਵ ਪ੍ਰੋਗਰਾਮ ਦਿਖਾਇਆ। ਤੇ ਵੀਰ ਜੀ, ਇਸ ਦੇ ਨਾਲ ਅਸੀਂ ਬਾਕੀ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਰੀਸੈਂਟਲੀ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਜਿਹੜਾ ਹੈ ਅੱਜ ਕੱਲ੍ਹ ਬਹੁਤ ਗਰਮਾਇਆ ਹੋਇਆ ਹੈ। 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਦੋਨੋਂ ਹੀ 28 ਦਸੰਬਰ ਨੂੰ ਆ ਰਹੇ ਹਨ। ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਸੰਗਤਾਂ ਨੂੰ ਬਾਰ-ਬਾਰ ਭੰਬਲ ਭੂਸੇ ਵਿੱਚ ਪਾਇਆ ਜਾ ਰਿਹਾ ਹੈ। ਸੰਗਤਾਂ ਵੱਲੋਂ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਲਾਗੂ ਕੀਤਾ ਜਾਵੇ। ਜਥੇਦਾਰਾਂ ਦੀ ਐਸੀ ਕੀ ਮਜਬੂਰੀ ਹੈ ਕਿ ਉਹ ਸੰਗਤਾਂ ਦੀ ਅਣਦੇਖੀ ਕਰ ਰਹੇ ਹਨ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਭੈਣ ਜੀ, ਮੇਰਾ ਖਿਆਲ ਮੈਂ 3 ਜਾਂ 4 ਵਾਰੀ ਤੁਹਾਡੀ TV 84 ਦੇ ਉੱਤੇ ਸਿਰਫ ਇਸੇ ਇਸ਼ੂ ਦੇ ਉੱਤੇ ਆਪਣੇ ਵਿਚਾਰ ਦੇ ਚੁੱਕੇ ਹਾਂ। ਬਿਲਕੁਲ, ਕਿ ਜਿਸ ਕੌਮ ਨੂੰ ਸਿੱਖ ਸਿਧਾਂਤਾਂ ਦਾ ਚਾਨਣਾ ਹੈ, ਜਿਸ ਵਿਅਕਤੀ ਨੂੰ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਜਾਣਕਾਰੀ ਹੈ ਔਰ ਉਹਦੇ ਜਿਹੜੇ ਖਿਆਲਾਤ ਨੇ ਉਹ ਸਿੱਖੀ ਨੂੰ ਸਮਰਪਿਤ ਨੇ, ਉਹਨਾਂ ਦੇ ਵਿੱਚ ਕੋਈ ਦੁਬਿਧਾ ਨਹੀਂ। ਉਹ ਅੱਜ ਵੀ ਬਾਹਰ ਬੈਠਾ ਸਿੱਖ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਜਿਹਨਾਂ ਦੇ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਬੜੀ ਮਿਹਨਤ ਤੋਂ ਬਾਅਦ, ਤਕਰੀਬਨ ਅਸੀਂ ਪਾਲ ਸਿੰਘ ਪੁਰੇਵਾਲ ਵਾਲਾ ਵੀ ਕੈਲੰਡਰ ਨਾ ਕਹੀਏ, ਉਹ ਕੈਲੰਡਰ ਜਿਹੜਾ 2003 ਦੇ ਵਿੱਚੋਂ ਸਰਬਸੰਮਤੀ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਇਜਲਾਸ ਦੇ ਵਿੱਚ ਪਾਸ ਹੋਇਆ ਔਰ 5 ਹੀ ਤਖਤਾਂ ਦੇ ਜਥੇਦਾਰਾਂ ਨੇ ਸਾਈਨ ਕਰਕੇ ਪਾਸ ਕੀਤਾ। ਜਿਹੜਾ ਜਾਗਰੂਕ ਸਿੱਖ ਅੱਜ ਹੈ, ਅੱਜ ਪ੍ਰਬੰਧਕ ਨੇ, ਉਹ ਉਸੇ ਹੀ ਕੈਲੰਡਰ ਦੇ ਮੁਤਾਬਕ ਜਿਹੜੇ ਆਪਣੇ ਗੁਰਪੁਰਬ ਮਨਾਉਂਦੇ ਨੇ। ਜਿਹੜੇ ਲੋਕ ਕਿਸੇ ਡਾਇਰੈਕਸ਼ਨ ਦੇ ਵੱਲ ਝਾਕਦੇ ਨੇ ਕਿ ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਵੀ ਤੁਸੀਂ ਇਹ ਜਿਹੜਾ ਗੁਰਪੁਰਬ ਹੈ ਇਹ 7 ਜਨਵਰੀ ਨੂੰ ਮਨਾਓ, ਔਰ ਪਟਨਾ ਸਾਹਿਬ ਦੇ ਤਖਤ ਵੱਲੋਂ ਜਿਸਲੇ ਥੋੜੀ ਵਾਰੀ ਇਹ ਗੱਲ ਆਈ ਕਿ ਅਸੀਂ 28 ਨੂੰ ਮਨਾ ਰਹੇ ਹਾਂ ਤੇ ਉਹਨਾਂ ਨੇ ਇੱਕਦਮ ਆਪਣਾ ਜਿਹੜਾ ਇਹ ਫੈਸਲਾ ਬਦਲ ਕੇ 28 ਨੂੰ ਕਰ ਦਿੱਤਾ। ਇਹ ਦੁਬਿਧਾ ਜਿਹੜੀ ਹੈ ਇਹ ਉਹਨਾਂ ਸਿੱਖਾਂ ਦੇ ਮਨ 'ਚ ਆ, ਉਹਨਾਂ ਜਥੇਦਾਰਾਂ ਦੇ ਮਨ 'ਚ ਆ ਜਿਹੜੇ ਇਸ ਦੁਬਿਧਾ ਨੂੰ ਆਪਣੇ ਆਪ ਕੱਢਣਾ ਨਹੀਂ ਚਾਹੁੰਦੇ। ਹਾਂਜੀ ਜੀ, ਮੇਰੇ ਕਹਿਣ ਤੋਂ ਭਾਵ ਇਹ ਬੜਾ ਕਲੀਅਰ ਗੱਲ ਹੋ ਚੁੱਕੀ ਕਿ ਇਸ ਕੈਲੰਡਰ ਨੇ 7-8 ਸਾਲ ਕੌਮ ਨੇ ਆਪਣੇ ਪੁਰਬ ਮਨਾਏ ਹੋਣ ਔਰ 7 ਸਾਲਾਂ ਦੇ ਵਿੱਚ ਕਦੇ ਵੀ ਇਹੋ ਜਿਹਾ ਸਮਾਂ ਨਾ ਆਇਆ ਹੋਵੇ ਕਿ ਉਸੇ ਦਿਨ ਸਾਡੇ ਗੁਰੂ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਉਸੇ ਦਿਨ 10ਵੇਂ ਪਾਤਸ਼ਾਹ ਜੀ ਦਾ ਜਿਹੜਾ ਪੁਰਬ ਹੈ ਇਹ ਕਦੇ ਨਹੀਂ ਹੋਇਆ। ਜਿਸ ਦਿਨ ਦਾ ਇਸ ਕੈਲੰਡਰ ਦੇ ਵਿੱਚ ਮਿਲ ਗੋਭਾ ਕੀਤਾ, ਇਹਦੇ ਵਿੱਚੋਂ ਅਸਲੀ ਕੈਲੰਡਰ ਦੀ ਰੂਹ ਕੱਢ ਦਿੱਤੀ ਗਈ। ਇਹਨੂੰ ਬਿਕਰਮਨੀ ਕੰਡਾ ਭਗਮਾ ਕਾਰਨ ਇਹਨੂੰ ਪਹਿਨਾਇਆ ਗਿਆ। ਉਸ ਦਿਨ ਤੋਂ ਹੀ ਆਪ ਜੀ ਦੇ ਸਾਹਮਣੇ ਨੇ। ਇਹ ਇੱਕ ਦਿਨ ਦਾ ਭੰਬਲ ਭੂਸਾ ਨਹੀਂ ਹੈ, ਹਰ ਇੱਕ ਪੁਰਬ ਦੇ ਉੱਤੇ, ਹਰ ਇੱਕ ਮਹੀਨੇ। ਔਰ ਅੱਜ ਜਥੇਦਾਰ ਸਾਹਿਬ ਦੇ ਬਿਆਨ ਦੇਖ ਲਓ ਕਿ ਉਹਨਾਂ ਨੇ ਆਪ ਇਹ ਗੱਲ ਕਹੀ ਹੈ ਕਿ ਇਸ ਕੈਲੰਡਰ ਦੇ ਵਿੱਚ ਸੋਧ ਦੀ ਲੋੜ ਹੈ। ਮੈਂ ਸਮਝਦਾ ਵੀ ਜਿਹੜੇ ਪ੍ਰਬੰਧਕ ਆਏ ਦਿਨ ਕੈਲੰਡਰ ਬਦਲਦੇ ਨੇ, ਆਏ ਦਿਨ ਗੁਰਪੁਰਬ ਜਿਹੜੇ ਉਹ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਨੇ। ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਉਹਨਾਂ ਸਾਰੇ ਹੀ ਪ੍ਰਬੰਧਕ ਵੀਰਾਂ ਨੂੰ ਕਿ ਆਓ ਮੂਲ ਨਾਨਕਸ਼ਾਹੀ ਕੈਲੰਡਰ 2003 ਉਹਨੂੰ ਆਪਾਂ ਆਪਣੇ ਗੁਰੂ ਘਰਾਂ 'ਚ ਲਾਗੂ ਕਰਕੇ ਇਸ ਦੁਬਿਧਾ ਦੇ ਵਿੱਚੋਂ ਆਪਾਂ ਨਿਕਲ ਕੇ ਔਰ ਆਪਣੇ ਗੁਰੂਆਂ ਦੇ ਜਿਹੜੇ ਪੁਰਬ ਨੇ ਉਹ ਮਰਜ਼ਾਦਾ ਦੇ ਅਨੁਸਾਰ ਸਾਨੂੰ ਮਨਾਉਣੇ ਜਿਹੜੇ ਉਹ ਸ਼ੁਰੂ ਕਰਨੇ ਚਾਹੀਦੇ ਨੇ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਅਸੀਂ ਟਾਈਮ ਟੂ ਟਾਈਮ ਆਈ ਨੋ ਕਿ ਤੁਹਾਨੂੰ ਅਸੀਂ ਸੇਮ ਕੁਐਸਚਨ ਪੁੱਛਦੇ ਬਿਕਾਜ਼ ਟਾਈਮ ਟੂ ਟਾਈਮ ਸਾਨੂੰ ਹਰਟ ਹੁੰਦਾ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਆਲ ਓਵਰ ਦਾ ਵਰਲਡ ਜਿਹੜੀ ਪੂਰੀ ਸਿੱਖ ਕੌਮ ਹੈ ਸਾਰੇ ਪਾਸੇ ਇੱਕ ਹੀ ਕੈਲੰਡਰ ਜਿਹੜਾ ਨਾਨਕਸ਼ਾਹੀ ਕੈਲੰਡਰ 2003 ਲਾਗੂ ਕੀਤਾ ਜਾਏ। ਤੇ ਇਸ ਤੇ ਹੀ ਹਮੇਸ਼ਾ ਸੋਚਦੇ ਹਾਂ ਕਿ ਤੁਹਾਡੇ ਰਾਹੀਂ ਔਰ ਸਾਰੇ TV 84 ਰਾਹੀਂ ਜੇ ਸਾਰੇ ਜਥੇਦਾਰ ਅਕਾਲ ਤਖ਼ਤ ਸਾਹਿਬ ਸੁਣਦੇ ਪਏ ਹੋਣ, ਵੇਖ ਰਹੇ ਹੋਣ, ਉਹਨਾਂ ਦੇ ਵਿੱਚ ਵੀ ਥੋੜੀ ਅਵੇਅਰਨੈਸ ਆਵੇ, ਉਹਨਾਂ ਨੂੰ ਵੀ ਸਮਝ ਲੱਗੇ ਕਿ ਸਾਲੇ ਕੀ ਇੰਪੋਰਟੈਂਸ ਹੈ ਇਸ ਕੈਲੰਡਰ ਦੀ। ਐਂਡ ਕਿਉਂਕਿ ਇੰਡੀਆ ਦੇ ਵਿੱਚ ਡਿਫਰੈਂਟ ਕੈਲੰਡਰ ਯੂਜ਼ ਹੁੰਦਾ ਹੈ, ਅਸੀਂ ਬਾਹਰ ਦੇ ਦੇਸ਼ਾਂ ਦੇ ਵਿੱਚ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੰਦੇ ਹਾਂ। ਸੋ ਵੀ ਆਲ ਵਾਂਟ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਪੂਰੀ ਸਿੱਖ ਕੌਮ ਇੱਕ ਹੀ ਕੈਲੰਡਰ ਤੇ ਖੜੀ ਹੋਵੇ, ਇੱਕ ਹੀ ਕੈਲੰਡਰ ਨੂੰ ਯੂਜ਼ ਕਰੇ। ਦੈਟਸ ਦੀ ਰੀਜ਼ਨ ਵੀਰ ਜੀ ਅਸੀਂ ਤੁਹਾਨੂੰ ਹਮੇਸ਼ਾ ਸੇਮ ਕੁਐਸਚਨ ਪੁੱਛਦੇ ਹਾਂ। ਇੱਕ ਗੱਲ ਕਹਿਣੀ ਚਾਹਾਂਗਾ, ਜਿਹੜੀਆਂ ਸੰਗਤਾਂ ਦੁਬਿਧਾ ਦੇ ਵਿੱਚ ਨੇ ਉਹਨਾਂ ਨੂੰ ਇਹ ਸਪਸ਼ਟ ਹੋ ਜਾਣਾ ਚਾਹੀਦਾ ਕਿ ਅਸੀਂ ਕੋਈ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤ ਦੇ ਉਲਟ ਨਹੀਂ, ਅਸੀਂ ਅਕਾਲ ਤਖ਼ਤ ਸਾਹਿਬ ਦੇ ਉਲਟ ਨਹੀਂ, ਅਸੀਂ ਸਿਰਫ ਉਹੀ ਕੈਲੰਡਰ ਮੰਨ ਰਹੇ ਹਾਂ
ਜਿਹੜਾ ਕੈਲੰਡਰ 2003 ਦੇ ਵਿੱਚ ਸਰਬਸੰਮਤੀ ਦੇ ਨਾਲ ਜਥੇਦਾਰਾਂ ਨੇ ਪਾਸ ਕੀਤਾ ਬਿਲਕੁਲ ਔਰ 7 ਸਾਲ ਉਹ ਕੈਲੰਡਰ ਚੱਲਿਆ। ਹਾਂਜੀ। ਤਾਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਬਾਕੀ ਪ੍ਰਬੰਧਕ ਵੀਰਾਂ ਨੂੰ ਜੀ। ਕਿ ਜਿਹੜਾ ਆਏ ਦਿਨ ਇਸ ਕੈਲੰਡਰ ਦੀ ਖਿੱਲੀ ਉੱਡ ਰਹੀ ਹੈ, ਹਾਂਜੀ। ਅਸੀਂ ਕਾਲ ਤਖਤ ਦੇ ਸਿਧਾਂਤ ਨੂੰ ਸਮਰਪਿਤ ਹੋਈਏ ਹਾਂਜੀ। ਔਰ ਜਿਹੜਾ ਕੈਲੰਡਰ ਸ੍ਰੀ ਕਾਲ ਤਖਤ ਸਾਹਿਬ ਜੀ ਤੋਂ ਮੂਲ ਨਾਨਕਸ਼ਾਹੀ ਕੈਲੰਡਰ 2003 ਰਿਲੀਜ਼ ਹੋਇਆ, ਹਾਂਜੀ। ਉਹਦੇ ਅਨੁਸਾਰ ਹੀ ਅਸੀਂ ਆਪਣੇ ਜਿਹੜੇ ਨੇ ਉਹ ਦਿਹਾੜੇ ਮਨਾਈਏ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਮੀਡੀਆ ਰਿਪੋਰਟਸ ਅਨੁਸਾਰ ਤਰਨਤਾਰਨ ਦੇ ਪਿੰਡ ਜੋਧਪੁਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜੇ ਗਏ ਹਨ। ਇਹ ਉਹੀ ਪਿੰਡ ਹੈ ਜਿੱਥੇ ਕੁਝ ਦਿਨ ਪਹਿਲਾਂ ਆਸ਼ੂਤੋਸ਼ ਦੇ ਚੇਲਿਆਂ ਅਤੇ ਸਿੱਖਾਂ ਦੇ ਵਿੱਚ ਟਕਰਾਅ ਹੋਇਆ ਸੀ। ਕਦੋਂ ਤੱਕ ਸਾਡੇ ਜਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੁੰਦਾ ਰਹੇਗਾ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਔਰ ਸਿੱਖ ਕੌਮ ਨੂੰ ਇਸ ਬਾਰੇ ਕੀ ਕਰਨ ਦੀ ਲੋੜ ਹੈ? ਇਹ ਭੈਣ ਜੀ ਇੱਕੋ ਹੀ ਇਹਦਾ ਸਾਰਾ ਹੱਲ ਹੈ ਜੀ ਇਸ ਗੱਲ ਦਾ। ਇਹ ਜੋ ਕੁਝ ਵੀ ਹੋ ਰਿਹਾ ਇਹ ਕਿਸੇ ਦੇ ਇਸ਼ਾਰਿਆਂ ਦੇ ਉੱਤੇ ਹੋ ਰਿਹਾ। ਅਸੀਂ 2 ਵੇਲੇ ਗੁਰੂ ਘਰਾਂ ਦੇ ਵਿੱਚ ਇਹ ਦੋਹਰਾ ਪੜ੍ਹਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੋ ਪਿੱਛੇ ਜਿਹੇ ਰਾਮਪਾਲ ਦੇ ਡੇਰੇ ਦੇ ਵਿੱਚ ਹੋਇਆ ਜਾਂ ਸਿਰਸਾ ਵਾਲੇ ਦੇ ਡੇਰੇ 'ਚ ਹੋ ਰਿਹਾ, ਔਰ ਅੱਜ ਲੋਕ ਇਸ ਡੇਰਾਵਾਦ ਤੋਂ ਬਹੁਤ ਚੰਗੀ ਤਰ੍ਹਾਂ ਜਾਗਰੂਕ ਹੋ ਚੁੱਕੇ ਨੇ ਕਿ ਇਹ ਜਿਹੜਾ ਡੇਰਾਵਾਦ ਕੈਂਸਰ ਦੀ ਬਿਮਾਰੀ ਆ ਕੌਮ ਨੂੰ ਲੱਗੀ ਹੋਈ, ਇਹਦੇ ਕੋਲੋਂ ਖਹਿੜਾ ਛਡਾਉਣ ਲਈ ਵੀ ਸਿੱਖਾਂ ਨੂੰ ਇੱਕ ਸੰਘਰਸ਼ ਜਿਹੜਾ ਉਹ ਵਿੱਢਣਾ ਪਵੇਗਾ। ਤੇ ਆਏ ਦਿਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਸੀਂ ਚੱਲ ਰਹੇ ਹਾਂ, ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਿੱਖਾਂ ਦੀ ਬੋੜੀ ਕਰਨ ਔਰ ਆਪ ਅੰਗ ਸੰਗ ਸਹਾਈ ਹੋ ਕੇ ਉਹਨਾਂ ਦੁਸ਼ਟ ਜਮਾਤਾਂ ਨੂੰ ਜਿਹੜਾ ਉਹਨਾਂ ਨੂੰ ਕਿਸੇ ਬੰਨੇ ਕਿਨਾਰੇ ਲਾਉਣ। ਕਿਉਂਕਿ ਆਏ ਦਿਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਦੇ ਵਿੱਚ ਖਬਰਾਂ ਆ ਰਹੀਆਂ ਨੇ, ਸੁਣ ਕੇ ਬਾਹਰ ਬੈਠੇ ਸਿੱਖਾਂ ਦਾ ਵੀ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਜਿਹੜਾ ਮਨ ਹਿਰਦਾ ਬਲੁੰਦਰਿਆ ਜਾਂਦਾ। ਔਰ ਜੋ ਕੁਝ ਵੀ ਹੋ ਰਿਹਾ ਸਿਰਫ ਬੜੇ ਯੋਜਨਾਬੰਦ ਤਰੀਕੇ ਦੇ ਨਾਲ ਇਹ ਹਕੂਮਤਾਂ ਕਰਾ ਰਹੀਆਂ ਔਰ ਬਾਹਰ ਬੈਠਾ ਸਿੱਖ ਇਹ ਚੀਜ਼ਾਂ ਤੋਂ ਸਾਰਾ ਜਾਗਰੂਕ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡੇ ਕੋਲ ਇਜਾਜ਼ਤ ਲੈਣੇ। ਤੁਹਾਡਾ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਨੂੰ ਅਤੇ ਤੁਹਾਡੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।